ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਿਡਨੀ ਤੋਂ ਪ੍ਰਭਜੋਤ ਸਿੰਘ ਸੰਧੂ, ਜੋ ਕਿ ਸਾਡੇ ਨਾਲ ਹਮੇਸ਼ਾ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਨੇ ਜੀ। ਕਰਾਂਗੇ ਵਿਚਾਰ ਚਰਚਾ ਇੰਡੀਆ ਤੇ ਆਸਟ੍ਰੇਲੀਆ ਦੇ ਮੁੱਦਿਆਂ ਤੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਸਤਿ ਸ਼੍ਰੀ ਅਕਾਲ ਪ੍ਰਭਜੋਤ ਸੰਧੂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਵੈਸਟਰਨ ਆਸਟ੍ਰੇਲੀਆ ਤੋਂ ਚੰਗੀ ਖਬਰ ਆਈ ਹੈ ਜੀ, ਖਾਸ ਕਰਕੇ ਕਿਉਂਕਿ ਸਾਰੇ ਸਾਡੇ ਜਿੰਨੇ ਵੀ ਆਪਣੇ ਸਟੇਟ ਬਾਰਡਰ ਹੈਗੇ ਸਨ ਖੁੱਲ ਗਏ ਸਨ ਆਸਟ੍ਰੇਲੀਆ ਦੇ, ਪਰ ਇੱਕ ਪਰਥ ਵੈਸਟਰਨ ਆਸਟ੍ਰੇਲੀਆ ਹੀ ਸੀਗਾ ਜਿਨ੍ਹਾਂ ਨੇ ਆਪਣੇ ਬਾਰਡਰ ਬੰਦ ਕਰਕੇ ਰੱਖੇ ਹੋਏ ਸਨ। ਸੋ ਹੁਣ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਸਟੂਡੈਂਟ ਆ ਸਕਦੇ ਨੇ। ਸੋ ਕੀ ਹਦਾਇਤਾਂ ਨੇ ਜੀ, ਜੇਕਰ ਸਟੂਡੈਂਟ ਇੱਥੇ ਆਉਂਦੇ ਨੇ ਜਾਂ ਕੋਈ ਉਹਨਾਂ ਲਈ ਸ਼ਰਤਾਂ ਨੇ, ਜਾਂ ਕਿਸ ਤਰੀਕੇ ਨਾਲ ਉਹ ਟਰੈਵਲ ਕਰ ਸਕਦੇ ਨੇ ਇੰਡੀਆ ਟੂ ਆਸਟ੍ਰੇਲੀਆ? ਹਾਂਜੀ ਜੀ, ਇਹ ਬੜੇ ਦੇਰ ਤੋਂ ਉਡੀਕੀ ਜਾ ਰਹੀ ਖਬਰ ਸੀਗੀ ਔਰ ਬੜੀ ਸੁਖਾਵੀਂ ਖਬਰ ਆ ਮੈਂ ਕਹੂੰਗਾ, ਕਿਉਂਕਿ ਹੁਣ ਤੱਕ ਬਾਕੀ ਸਾਰਾ ਆਸਟ੍ਰੇਲੀਆ ਖੁੱਲਾ ਸੀਗਾ ਤੇ ਵੈਸਟਰਨ ਆਸਟ੍ਰੇਲੀਆ ਨੇ ਆਪਣੇ ਜਿੰਦਰੇ ਪੱਕੇ ਲਾਏ ਹੋਏ ਸੀਗੇ। ਜਿੰਨੇ ਵੀ ਕੋਈ ਵਿਦਿਆਰਥੀ ਇੰਡੀਆ ਤੋਂ ਆਉਂਦੇ ਸੀਗੇ ਜਾਂ ਈਵਨ ਕੋਈ ਰੈਜ਼ੀਡੈਂਟ ਸਿਟੀਜ਼ਨ ਵੀ ਆਉਂਦਾ ਸੀਗਾ, ਉਹਨਾਂ ਨੂੰ ਵੀ ਜਾਂ ਤਾਂ ਪਹਿਲਾਂ ਪ੍ਰਵਾਨਗੀ ਲੈਣੀ ਪੈਂਦੀ ਸੀ ਜਾਂ ਫਿਰ ਆ ਕੇ ਪਹਿਲਾਂ ਸਿਡਨੀ ਰਹਿੰਦੇ ਸੀਗੇ, ਮੈਲਬੌਰਨ ਰਹਿੰਦੇ ਸੀਗੇ, ਇੱਥੋਂ ਫਿਰ ਦੁਬਾਰਾ ਆਪਣੀ ਉਹਦੀ ਸਪੈਸ਼ਲ ਪਰਮਿਸ਼ਨ ਲੈ ਕੇ ਤੇ ਕੁਆਰੰਟਾਈਨ ਤੋਂ ਬਾਅਦ ਹੀ ਜਾ ਸਕਦੇ ਸੀਗੇ। ਪਰ ਅੱਜ ਹੁਣ ਇੱਕ ਸੁਖਾਵੀਂ ਖਬਰ ਆਈ ਆ ਕਿ ਵੈਸਟਰਨ ਆਸਟ੍ਰੇਲੀਆ ਨੇ ਆਪਣੀ ਜਿੱਦ ਛੱਡਦਿਆਂ ਹੋਇਆਂ ਉਹ ਜਿਹੜੇ ਇੰਟਰਨੈਸ਼ਨਲ ਯਾਤਰੀ ਆ ਉਹਨਾਂ ਨੂੰ ਅਲਾਓ ਕੀਤਾ ਆ ਕਿ ਹੁਣ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਮੈਲਬੌਰਨ ਜਾਂ ਸਿਡਨੀ ਦੀ ਟਿਕਟ ਲੈ ਕੇ ਨਹੀਂ ਆਉਣਾ ਪਊਗਾ ਇੰਡੀਆ ਤੋਂ। ਉਹ ਕਿਸੇ ਵੀ ਦੇਸ਼ ਤੋਂ ਡਾਇਰੈਕਟ ਪਰਥ ਦੀ ਟਿਕਟ ਲੈ ਕੇ ਪਰਥ ਦੇ ਵਿੱਚ ਆ ਸਕਦੇ ਨੇ, ਬਸ਼ਰਤੇ ਕਿ ਉਹਨਾਂ ਨੇ 2 ਇੰਜੈਕਸ਼ਨ ਆਪਣੇ ਲਗਾਏ ਹੋਏ ਹੋਣ ਔਰ ਪਰਥ ਦੇ ਵਿੱਚ ਆ ਕੇ ਉਹਨਾਂ ਨੂੰ 7 ਦਿਨ ਦਾ ਹੋਮ ਕੁਆਰੰਟਾਈਨ ਜਿਹੜਾ ਉਹ ਕਰਨਾ ਪੈਣਾ ਆ। ਉਸ ਤੋਂ ਬਾਅਦ ਉਹ ਆਪਣੇ ਨਾਰਮਲ ਲਾਈਫ ਦੇ ਵਿੱਚ ਜੇ ਕਾਲਜ ਜਾਣਾ ਕਾਲਜ ਜਾਂ ਹੋਰ ਬਾਕੀ ਸਾਰੇ ਕੰਮ ਧੰਦੇ ਆਪਣੇ ਜਿਹੜੇ ਉਹ ਕਰ ਸਕਦੇ ਨੇ। ਔਰ ਮੈਂ ਸਮਝਦਾ ਕਿ ਸੁਖਾਵੀਂ ਖਬਰ ਆ ਉਹਨਾਂ ਨੂੰ, ਸਾਰਿਆਂ ਨੂੰ ਜਿਹੜੇ ਵਿਦਿਆਰਥੀ ਬੈਠੇ ਨੇ ਚਾਰੇ ਉਡੀਕ ਰਹੇ ਸੀ ਪਰਥ ਜਾਣ ਵਾਸਤੇ, ਉਹਨਾਂ ਵਾਸਤੇ ਇਹ ਇੱਕ ਚੰਗੀ ਖਬਰ ਆ। ਉਹ ਆਪਣਾ ਟਿਕਟ ਲੈ ਕੇ ਜਦੋਂ ਮਰਜ਼ੀ ਚਾਹਣ ਉਹ ਆ ਸਕਦੇ ਨੇ। ਹਾਂ, ਆਉਣ ਵਾਲੇ ਇੱਕ ਗੱਲ ਹੋਰ ਯਾਦ ਰੱਖਿਓ ਜੀ ਕਿ ਆਸਟ੍ਰੇਲੀਆ ਸਰਕਾਰ ਨੇ ਇੱਕ ਫੈਸਲਾ ਕੀਤਾ ਹੋਇਆ ਸੀ ਕਿ ਜਿਹੜੇ ਵੀ ਲੋਕ 15 ਮਾਰਚ ਤੋਂ ਪਹਿਲਾਂ ਆਸਟ੍ਰੇਲੀਆ 'ਚ ਦਾਖਲ ਹੋ ਜਾਣਗੇ ਤਾਂ ਉਹਨਾਂ ਨੂੰ ਉਹਨਾਂ ਦੇ ਸਟੂਡੈਂਟ ਵੀਜ਼ੇ ਦੀ ਫੀਸ ਵਾਪਸ ਕੀਤੀ ਜਾਊਗੀ। ਸੋ ਤੁਸੀਂ ਜੇ ਆਲਰੇਡੀ ਤੁਹਾਡੇ ਕੋਲ ਵੀਜ਼ਾ ਗ੍ਰਾਂਟ ਹੈਗਾ ਆ, ਤੁਸੀਂ ਪਰਥ ਜਾਣਾ ਸੀਗਾ ਜਾਂ ਕਿਸੇ ਵੀ ਆਸਟ੍ਰੇਲੀਆ ਦੇ ਹੋਰ ਸ਼ਹਿਰ ਵਿੱਚ ਆਉਣਾ ਸੀਗਾ, ਤਾਂ ਕੋਸ਼ਿਸ਼ ਕਰੋ ਕਿ ਮਹਿੰਗੀ ਸਸਤੀ ਟਿਕਟ ਲੈ ਕੇ ਤੇ 15 ਮਾਰਚ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਪਹੁੰਚ ਜਾਓ। ਆਸਟ੍ਰੇਲੀਆ 'ਚ ਪਹੁੰਚਣ ਤੇ $630 ਤੁਹਾਨੂੰ ਜਿਹੜੇ ਖਰੇ ਉਹ ਸਰਕਾਰ ਦੇ ਵਾਅਦੇ ਮੁਤਾਬਕ ਤੁਹਾਨੂੰ ਵਾਪਸ ਮਿਲ ਜਾਣਗੇ। ਇਹ ਪ੍ਰਾਵਧਾਨ ਉਹਨਾਂ ਵਾਸਤੇ ਹੀ ਆ ਜਿਨ੍ਹਾਂ ਕੋਲ ਵੀਜ਼ਾ ਗ੍ਰਾਂਟ ਹੋ ਚੁੱਕਾ ਹੈ। ਜਿਨ੍ਹਾਂ ਨੇ 15 ਜਨਵਰੀ ਤੋਂ ਬਾਅਦ ਵੀਜ਼ੇ ਐਪਲੀਕੇਸ਼ਨ ਲਾਈਆਂ ਨੇ ਉਹਨਾਂ ਦੇ ਵਾਸਤੇ ਇਹ ਪ੍ਰੋਵੀਜ਼ਨ ਨਹੀਂ ਹੈਗੀ ਜੀ। ਸੰਧੂ ਸਾਹਿਬ, ਗੱਲ ਕਰਦੇ ਹਾਂ ਜੀ ਭਾਰਤ ਦੇ ਨਾਲ ਜੁੜੇ ਪੰਜਾਬ ਸੂਬੇ ਦੀ, ਕਿਉਂਕਿ ਚੋਣਾਂ ਦਾ ਮਾਹੌਲ ਹੈ ਤੇ ਨਾਲ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਜੀ, ਉਹ ਹੈਗੇ ਜੀ ਸੰਦੀਪ ਸਿੰਘ ਉਰਫ ਦੀਪ ਸਿੱਧੂ, ਜਿਹੜੇ ਕਿ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ। ਲਗਾਤਾਰ ਉਹਨਾਂ ਨੇ ਆਪਣੀ ਨੌਜਵਾਨੀ ਪੀੜ੍ਹੀ ਨੂੰ ਆਪਣੇ ਵਿਚਾਰਾਂ ਦੇ ਨਾਲ, ਆਪਣੇ ਜੋ ਉਹਨਾਂ ਦੀਆਂ ਭਾਵਨਾਵਾਂ ਸਨ ਉਹਨਾਂ ਨਾਲ ਉਹਨਾਂ ਨੇ ਲੋਕਾਂ ਨੂੰ ਜੋੜ ਕੇ ਰੱਖਿਆ। ਤੇ ਪਿੱਛੇ ਜੇ ਉਹਨਾਂ ਦੀ ਪਰਸੋਂ ਜੇ ਆਪਾਂ ਕਹੀਏ ਤਾਂ ਉਹਨਾਂ ਦੀ ਕੁੰਡਲੀ ਬਾਰਡਰ ਦੇ ਉੱਤੇ, ਕੁੰਡਲੀ ਰੋਡ ਜਿਹੜਾ ਹੈਗਾ ਉਹਦੇ ਤੇ ਉੱਥੇ ਜਾਂਦੇ ਹੋਏ ਗੱਡੀ ਦੇ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਬੜੀ ਮੰਦਭਾਗੀ ਖਬਰ ਹੈ ਜੀ, ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹਦੇ ਚਾਹੁਣ ਵਾਲਿਆਂ ਦਾ, ਉਹਨਾਂ ਦੇ ਕੱਲ ਜਦੋਂ ਦਾਹ ਸੰਸਕਾਰ ਹੋ ਰਿਹਾ ਸੀ ਤਾਂ ਤਾਂਤਾ ਲੱਗਿਆ ਹੋਇਆ ਸੀਗਾ, ਇੰਨੀ ਜ਼ਿਆਦਾ ਭੀੜ ਉਮੜੀ ਹੋਈ ਸੀਗੀ। ਆਈ ਥਿੰਕ ਮੈਂ ਕਹਿ ਸਕਦੀ ਵੀ ਲੱਖਾਂ ਦੇ ਕਰੀਬ ਲੋਕ ਉੱਥੇ ਪਹੁੰਚੇ ਹੋਏ ਸਨ। ਸੋ ਦੀਪ ਸਿੱਧੂ ਦੀ ਮੌਤ ਬਾਰੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਇਕੱਲਾ ਐਕਸੀਡੈਂਟ ਨਹੀਂ ਸੀ, ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਐਕਸੀਡੈਂਟ ਉਹਨਾਂ ਦਾ ਕਰਵਾਇਆ ਗਿਆ। ਕੀ ਕਹਿਣਾ ਤੁਹਾਡਾ? ਦੇਖੋ ਜੀ, ਜਿਹੜੀਆਂ ਹਿੰਦੁਸਤਾਨ ਦੀਆਂ ਸੜਕਾਂ ਨੇ ਉਹ ਉਹਨਾਂ ਨੂੰ ਜੇ ਬੰਦੇ ਖਾਣੀਆਂ ਕਹਿ ਲਿਆ ਜਾਵੇ ਤਾਂ ਕੋਈ ਆਕਰਸ਼ਣ ਨਹੀਂ ਹੋਏਗੀ। ਇਹੀ ਜਿਹੜੀਆਂ ਬੰਦੇ ਖਾਣੀਆਂ ਸੜਕਾਂ ਦੇ ਉੱਤੇ ਬਹੁਤ ਸਾਰੇ ਸਾਡੇ ਜਿਹੜੇ ਨੇ ਕੌਮ ਦੇ ਹੀਰੇ ਉਹਨੇ ਇਹਨਾਂ ਸੜਕਾਂ ਨੇ ਖਾ ਲੈਣੇ। ਦੀਪ ਸਿੱਧੂ ਵੀ ਸਾਡੇ ਕੌਮ ਦੇ ਹੀਰਿਆਂ ਦੇ ਵਿੱਚੋਂ ਇੱਕ ਅਣਮੁੱਲਾ ਹੀਰਾ ਸੀ, ਜਿਹੜਾ ਕਿ ਚਰਚਾ ਵਿੱਚ ਉਦੋਂ ਆਇਆ ਸੀ ਜਦੋਂ ਭਾਈ ਅਮਰਦੀਪ ਗਿੱਲ ਹੋਰਾਂ ਨੇ ਬਠਿੰਡੇ ਤੋਂ ਜੋਰਾ 10 ਨੰਬਰੀਆ ਇੱਕ ਫਿਲਮ ਬਣਾਈ ਸੀ ਪੰਜਾਬੀ ਦੀ,
ਔਰ ਉਸ ਫਿਲਮ ਦੇ ਵਿੱਚ ਦੀਪ ਦੀ ਅਦਾਕਾਰੀ, ਉਸ ਦੀ ਦਿੱਖ, ਉਸ ਦਾ ਗੱਲਬਾਤ ਕਰਨ ਦਾ ਅੰਦਾਜ਼, ਉਹ ਇੱਕ ਤਰ੍ਹਾਂ ਲੋਕਾਂ ਨੂੰ ਇਹ ਯਕੀਨ ਦਵਾ ਗਿਆ ਸੀ ਕਿ ਪੰਜਾਬੀ ਸਿਨੇਮੇ ਦਾ ਅਮਿਤਾਭ ਬੱਚਨ ਜਿਹੜਾ ਉਹ ਦੀਪ ਸਿੱਧੂ ਹੀ ਹੈ। ਉਸ ਤੋਂ ਬਾਅਦ ਉਹਦਾ ਦੂਸਰਾ ਭਾਗ ਆਇਆ, ਲੋਕਾਂ ਨੇ ਉਹਨੂੰ ਉਸ ਤੋਂ ਵੀ ਜ਼ਿਆਦਾ ਪਸੰਦ ਕੀਤਾ ਤੇ ਜਦੋਂ ਕਿਸਾਨਾਂ ਦਾ ਸੰਘਰਸ਼ ਚੱਲਿਆ ਤਾਂ ਇਹ ਦੀਪ ਸਿੱਧੂ ਮੋਢੀ ਹੋ ਕੇ ਆਪਣੀ ਵਿਚਾਰਧਾਰਾ ਨਾਲ ਇਹਨੇ ਇਹ ਸਾਬਤ ਕੀਤਾ ਕਿ ਇਕੱਲਾ ਐਕਟਰ ਹੀ ਨਹੀਂ ਹੈਗਾ, ਇਹਦੇ ਜਿਹੜੇ ਪੰਜਾਬ ਪ੍ਰਤੀ ਜਿਹੜੀ ਆ ਮੁਹੱਬਤ ਆ, ਪੰਜਾਬ ਪ੍ਰਤੀ ਪਿਆਰ ਆ, ਉਹ ਇੱਕ ਵੱਖਰਾ ਨਵੇਕਲਾ ਥਾਂ ਰੱਖਦਾ ਹੈ। ਇਹਨਾਂ ਦੇ ਜਿਹੜਾ ਸੰਘਰਸ਼ ਕਰਨ ਦਾ ਢੰਗ ਸੀਗਾ ਜਾਂ ਆਪਣੇ ਮਸਲਿਆਂ ਨੂੰ ਫੈਡਰਲਿਜ਼ਮ ਦਾ ਮਸਲੇ ਦੇ ਵਿੱਚ ਲੈ ਕੇ ਆਉਣਾ, ਉਹ ਦੂਸਰੀਆਂ ਕਿਸਾਨ ਜਥੇਬੰਦੀਆਂ ਨਾਲੋਂ ਵੱਖਰਾ ਸੀਗਾ। ਭਾਵੇਂ ਕਿ ਬਾਕੀ ਕਿਸਾਨ ਜਥੇਬੰਦੀਆਂ ਨਾਲ ਉਹਨਾਂ ਦੇ ਵਖਰੇਵੇਂ ਬਣੇ ਰਹੇ, ਪਰ ਫਿਰ ਵੀ ਉਹ ਨੌਜਵਾਨਾਂ ਦਾ ਚਹੇਤਾ ਬਣਿਆ ਰਿਹਾ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ ਉਹਦੇ ਬੋਲਾਂ ਨਾਲ ਕੀਲੇ ਜਾਂਦੇ ਸੀ, ਉਹਦੇ ਕੋਲੇ ਗੱਲ ਕਰਨ ਦੀ ਕਲਾ ਸੀ, ਪਿਆਰ ਸੀ, ਉਸਦਾ ਪੰਜਾਬ ਵਾਸਤੇ ਮੁਹੱਬਤ ਸੀਗੀ। ਪੰਜਾਬ ਦਾ ਇੱਕ ਚਿੰਤਕ ਕਹਿ ਲਓ, ਪੰਜਾਬ ਦੇ ਵਾਸਤੇ ਦਿਨ ਰਾਤ ਫਿਕਰ ਕਰਨ ਵਾਲਾ ਇੱਕ ਫਿਕਰਮੰਦ ਕਹਿ ਲਓ, ਉਹ ਅਸੀਂ ਗਵਾ ਲਿਆ ਆ। ਤੇ ਉਹਨੂੰ ਦੇਖਦਿਆਂ ਹੋਇਆ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜਾ ਆ ਬਹੁਤ ਇੱਕ ਪੰਜਾਬ ਵਾਸਤੇ ਇਹੋ ਜਿਹਾ ਸਦਮਾ ਹੈ ਜਿਹਨੂੰ ਭੁੱਲਣ ਵਾਸਤੇ ਬਹੁਤ ਸਮਾਂ ਲੱਗੇਗਾ। ਸੋ ਇਹ ਉਸਦੇ ਇਹ ਬੇਵਕਤੀ ਮੌਤ ਦੇ ਉੱਤੇ ਅਸੀਂ ਸਾਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਰਹੀ ਗੱਲ ਕਿ ਇਹ ਹਾਦਸਾ ਆ ਕਿ ਜਾਂ ਇਹ ਕਤਲ ਆ, ਇਹ ਤਾਂ ਅਜੇ ਭਵਿੱਖ ਦੀ ਕੁੱਖ ਵਿੱਚ ਆ। ਜਿਸ ਤਰ੍ਹਾਂ ਦੇ ਹਾਲਾਤ ਉੱਥੇ ਦੱਸੇ ਜਾ ਰਹੇ ਨੇ, ਜਿਸ ਤਰ੍ਹਾਂ ਦੀਆਂ ਵੀਡੀਓਜ਼ ਆ ਰਹੀਆਂ ਨੇ, ਇੱਕ ਚਸ਼ਮਦੀਦ ਜਿਹੜਾ ਆ ਉਹ ਵੀ ਉੱਥੇ ਆਇਆ ਸੀਗਾ ਆਪਣਾ ਸਾਹਮਣੇ। ਚਸ਼ਮਦੀਦ ਨੇ ਵੀ ਇਹ ਆਣ ਕੇ ਦੱਸਿਆ ਕਿ ਸੜਕ ਗੱਡੀ ਜਿਹੜੀ ਆ ਉਹ ਮਗਰ ਜਾ ਰਹੀ ਸੀ, ਉਹ ਅੱਗੇ ਜਾ ਰਿਹਾ ਸੀ। ਟਰਾਲਾ ਜਿਹੜਾ ਆ ਉਹ ਟਰਾਲੇ ਦੇ ਕੋਈ ਜਿਹਨੂੰ ਕਹਿ ਲਓ ਕਿ ਬ੍ਰੇਕ ਮਾਰਨ ਦੀ ਅਚਾਨਕ ਬ੍ਰੇਕ ਮਾਰਨ ਦੀ ਕੋਈ ਗੱਲ ਨਹੀਂ ਸੀ ਹੈਗੀ। ਉਹ ਜਿਹੜਾ ਉਹਨੂੰ ਖੱਬੇ ਪਾਸੇ ਤੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆ ਇਹ ਹਾਦਸਾ ਵਾਪਰਿਆ ਆ। ਇਹਦੇ ਬਾਰੇ ਸਪਸ਼ਟ ਤੌਰ ਤੇ ਆਪਾਂ ਕੁਝ ਨਹੀਂ ਕਹਿ ਸਕਦੇ ਜਿੰਨਾ ਚਿਰ ਤੱਕ ਇਸ ਦੀ ਪੜਤਾਲ ਮੁਕੰਮਲ ਨਹੀਂ ਹੋ ਜਾਂਦੀ। ਚਾਹੇ ਹਾਦਸਾ ਹੋਵੇ ਚਾਹੇ ਕਤਲ ਹੋਵੇ, ਪੰਜਾਬ ਨੇ ਇੱਕ ਨਾਯਾਬ ਹੀਰਾ ਗਵਾ ਲਿਆ ਆ, ਉਸਦਾ ਸਾਨੂੰ ਦੁੱਖ ਰਹੇਗਾ। ਔਰ ਪੰਜਾਬ ਦਾ ਇੱਕ ਫਿਕਰਮੰਦ, ਇੱਕ ਚਿੰਤਕ ਹਮੇਸ਼ਾ ਲਈ ਸਾਡੇ ਹੱਥੋਂ ਚਲਿਆ ਗਿਆ ਆ। ਉਸਨੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਇਸ ਦੀ ਸਿਆਸਤ ਆ ਉਹਨੂੰ ਵੀ ਨਵੀਂ ਦਿਸ਼ਾ ਦੇਣੀ ਸੀਗੀ। ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਦੇਖ ਰਹੇ ਸਾਂ ਉਹਦੀ ਇਨਵੋਲਵਮੈਂਟ ਦੁਨੀਆ ਭਰ ਦੇ ਵਿੱਚ ਉਸਦੇ ਮੌਤ ਦੇ ਉੱਤੇ ਸੋਗ ਮਨਾਇਆ ਜਾ ਰਿਹਾ ਆ। ਉਸ ਸੋਗ ਦੇ ਵਿੱਚ ਅਸੀਂ ਵੀ ਸ਼ਾਮਿਲ ਹਾਂ। ਸੋ ਪ੍ਰਮਾਤਮਾ ਉਸਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਜੀ ਜੀ, ਪੰਜਾਬ ਦੀ ਸਿਆਸਤ ਨੇ ਜੀ ਫਿਰ ਤੋਂ ਇੱਕ ਨਵਾਂ ਮੋੜ ਲੈ ਰਿਹਾ, ਖਾਸ ਕਰਕੇ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਜਿੰਨੇ ਵੀ ਉਹਦੇ ਪ੍ਰਸ਼ੰਸਕ ਹੈਗੇ ਨੇ ਉਹਨਾਂ ਨੇ ਰੁਖ ਕਰ ਲਿਆ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਦੇ ਸਰਪ੍ਰਸਤ ਸਿਮਰਜੀਤ ਸਿੰਘ ਮਾਨ ਨੇ ਜੀ। ਉਹਨਾਂ ਵੱਲ ਚੋਣਾਂ ਦਾ ਜਿਹੜਾ ਰੁਖ ਹੈ, ਰੁਝਾਨ ਹੈ ਲੋਕਾਂ ਦਾ, ਉਹਨਾਂ ਵੱਲ ਵੋਟਿੰਗ ਵੱਲ ਜ਼ਿਆਦਾ ਜਾ ਰਿਹਾ। ਲੋਕ ਕਹਿ ਰਹੇ ਹਨ ਕਿ ਦੀਪ ਸਿੱਧੂ ਨੇ ਲਾਸਟ ਵਾਰੀ ਜਾਂਦੇ ਹੋਏ ਇਹ ਕਿਹਾ ਸੀ ਕਿ ਸਿਮਰਜੀਤ ਸਿੰਘ ਮਾਨ ਨੂੰ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਜ਼ਰੂਰ ਲੈ ਕੇ ਜਾਣਾ ਹੈ। ਸੋ ਲੋਕਾਂ ਦਾ ਰੁਝਾਨ ਹੁਣ ਇਸ ਵੇਲੇ ਫਿਰ ਤੋਂ ਚੇਂਜ ਹੋ ਗਿਆ ਜੀ। ਪਹਿਲਾਂ ਆਮ ਆਦਮੀ ਪਾਰਟੀ ਦਾ ਜ਼ਿਆਦਾ ਬੋਲਬਾਲਾ ਦੇਖਣ ਨੂੰ ਮਿਲ ਰਿਹਾ ਸੀ, ਪਰ ਹੁਣ ਜਿਵੇਂ ਹੀ ਦੀਪ ਸਿੱਧੂ ਦੀ ਮੌਤ ਹੋਈ ਹੈ ਜੀ, ਉਸ ਤੋਂ ਬਾਅਦ ਲੋਕਾਂ ਨੇ ਆਪਣੀ ਰਾਏ ਚੇਂਜ ਕੀਤੀ ਹੈ, ਕਿਉਂਕਿ ਉਹਨਾਂ ਦੇ ਚਾਹਣ ਵਾਲੇ ਬਹੁਤ ਨੇ ਜੀ। ਤੇ ਖਾਸ ਕਰਕੇ ਕੌਮ ਦੀ ਗੱਲ ਕਰਦੇ ਸਨ, ਕੌਮ ਦੇ ਨਾਲ ਜੁੜੇ ਹੋਏ ਸਨ। ਪਿੱਛੇ ਜੇ ਪ੍ਰਚਾਰ ਕਰਦੇ ਵੀ ਦਿਖਾਈ ਦਿੱਤੇ ਜੀ ਉਹ ਸਿਮਰਜੀਤ ਸਿੰਘ ਮਾਨ ਦੇ ਨਾਲ। ਦੇਖੋ, ਦੀਪ ਦੇ ਜਾਣ ਦਾ ਯਕੀਨੀ ਤੌਰ ਦੇ ਉੱਤੇ ਪੰਜਾਬ ਦੀਆਂ ਵੋਟਾਂ ਦੇ ਵਿੱਚ, ਪੰਜਾਬ ਦੇ ਜਿਹੜਾ ਇਸ ਵੇਲੇ ਸਿਆਸੀ ਨਕਸ਼ਾ ਹੈ ਉਹਦੇ ਤੇ ਡੂੰਘਾ ਅਸਰ ਨਜ਼ਰ ਆਵੇਗਾ ਆਉਣ ਵਾਲੇ ਦਿਨਾਂ ਵਿੱਚ, ਕਿਉਂਕਿ ਉਹ ਆਪਣੇ ਆਖਰੀ ਸਮੇਂ ਦੇ ਵਿੱਚ ਯੂਨਾਈਟਿਡ ਅਕਾਲੀ ਦਲ ਜਿਹੜੇ ਸਿਮਰਜੀਤ ਮਾਨ ਵਾਲੇ ਸੀਗੇ ਦਲ, ਉਹਨਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਜੁੜਿਆ ਹੋਇਆ ਸੀਗਾ ਜੀ। ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਬਜ਼ੁਰਗ ਅਵਸਥਾ ਨੂੰ ਦੇਖਦਿਆਂ ਹੋਇਆ ਇਹ ਲੱਗਦਾ ਸੀਗਾ ਕਿ ਦੀਪ ਸਿੱਧੂ ਉਹਨਾਂ ਦੀ ਪਾਰਟੀ ਦਾ ਭਵਿੱਖ ਦਾ ਵਾਰਸ ਹੈ। ਔਰ ਭਵਿੱਖ ਦੇ ਵਾਰਸ ਇਹਦੇ ਕੋਲੇ ਜੇ એનર્ਜੀ ਸੀ, ਇਹਦੇ ਕੋਲ ਇੱਕ ਪੈਸ਼ਨ ਸੀਗਾ ਪੰਜਾਬ ਨੂੰ ਅੱਗੇ ਲਿਜਾਣ ਦਾ, ਪੰਜਾਬ ਨੂੰ ਬਚਾਉਣ ਦਾ, ਸਾਡੀ ਕੌਮ ਨੂੰ ਅੱਗੇ ਲੈ ਕੇ ਜਾਣ ਦਾ, ਸਿੱਖੀ ਵਿਚਾਰਧਾਰਾ ਦਾ। ਉਹ ਇੱਕ ਤਰ੍ਹਾਂ ਨਾਲ ਮਾਨ ਦਲ ਨੇ ਵੀ ਇੱਕ ਹੀਰਾ ਗਵਾ ਲਿਆ ਆ। ਪਰ ਯਕੀਨੀ ਤੌਰ ਦੇ ਉੱਤੇ ਉਹਨਾਂ ਦਾ ਵੋਟਾਂ ਦੇ ਪ੍ਰਭਾਵ ਜਿਹੜੀਆਂ ਕੁਝ ਸੀਟਾਂ ਨੇ ਉਹਦੇ ਨਜ਼ਰ ਆਵੇਗਾ, ਜਿਹਦੇ ਨਾਲ ਇਸ ਵੇਲੇ ਜਿਹੜੀ ਸਿਆਸੀ ਤੌਰ ਤੇ ਡਾਵਾਡੋਲ ਹੋਈ ਸਥਿਤੀ ਆ ਪੰਜਾਬ ਦੇ ਵਿੱਚ, ਉਹਦੇ ਵਿੱਚ ਇੱਕ ਨਵਾਂ ਮੋੜ ਆ ਸਕਦਾ ਆ। ਔਰ ਸਾਨੂੰ ਇੱਕ
ਚੰਗੇ ਮੋੜ ਦੀ ਉਮੀਦ ਕਰਨੀ ਚਾਹੀਦੀ ਹੈ ਕਿ ਚੰਗੇ ਲੋਕ ਵਿਧਾਨ ਸਭਾ ਜਾਣ ਤੇ ਚੰਗੇ ਲੋਕ ਅੱਗੇ ਜਾ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ। ਜੀ 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 ਇਸ ਵੇਲੇ ਪੰਜਾਬ ਦੇ ਵਿੱਚ ਕਿੱਥੇ ਤੁਸੀਂ ਜ਼ਿਆਦਾ ਫਸਮਾ ਮੁਕਾਬਲਾ ਦੇਖਦੇ ਹੋ? ਦੇਖੋ ਜੀ, ਜਿੰਨੇ ਵੀ ਇਸ ਵੇਲੇ ਚੋਟੀ ਦੇ ਲੀਡਰ ਆ, ਉਹ ਅੱਗੇ ਇਹ ਮਿੱਥ ਹੁੰਦੀ ਸੀ ਕਿ ਚੋਟੀ ਦੇ ਲੀਡਰ ਜਿਹੜੇ ਆ ਉਹਨਾਂ ਨੇ ਤਾਂ ਵਿਧਾਨ ਸਭਾ ਦੇ ਵਿੱਚ ਪਹੁੰਚਣਾ ਹੀ ਪਹੁੰਚਣਾ ਆ, ਬਾਕੀ ਸਾਰੇ ਪਾਸੇ ਧਿਆਨ ਨਹੀਂ ਸੀ ਹੁੰਦਾ। ਪਰ ਇਸ ਵਾਰ ਜਿਹੜਾ ਸਭ ਤੋਂ ਮੁੱਖ ਧਿਆਨ ਸਾਰੇ ਚੋਟੀ ਦੇ ਲੀਡਰਾਂ ਦੇ ਉੱਤੇ ਇਸ ਵੇਲੇ ਜਿਹੜੀਆਂ ਸੀਟਾਂ ਫਸੀਆਂ ਪਈਆਂ ਨੇ। ਜੇ ਇੱਕ ਪਾਸੇ ਚਮਕੌਰ ਸਾਹਿਬ ਤੋਂ ਚੰਨੀ ਸਾਹਿਬ ਦੇ ਹਾਰ ਦੀਆਂ ਖਬਰਾਂ ਆ ਰਹੀਆਂ ਸੀਗੀਆਂ, ਤੇ ਹੁਣ ਭਦੌੜ ਤੋਂ ਵੀ ਇਹ ਨਜ਼ਰ ਆ ਰਿਹਾ ਆ ਕਿ ਭਦੌੜ ਵਾਲਿਆਂ ਨੇ ਵੀ ਉਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਨਹੀਂ ਦੇਣਾ। ਮੈਂ ਖੁਦ ਜਦੋਂ ਆਸਟ੍ਰੇਲੀਆ ਆਇਆ ਸੀਗਾ ਤੇ ਮੇਰਾ ਆਖਰੀ ਮੁਕਾਮ ਬਰਨਾਲਾ ਸੀ। ਬਰਨਾਲੇ ਦੇ ਵਿੱਚ ਜਿਹੜੀ ਆਖਰੀ 1997 ਦੀ ਚੋਣ ਹੋਈ ਸੀ, ਉਹਦੇ ਵਿੱਚ ਮੈਂ ਸਹਾਇਕ ਰਿਟਰਨਿੰਗ ਅਫਸਰ ਵੀ ਸਾਂ। ਉਦੋਂ ਸੰਤ ਬਲਵੀਰ ਸਿੰਘ ਘੁੰਡ ਸੋਹਣੇ ਭਦੌੜ ਤੋਂ ਜਿੱਤੇ ਸੀ ਅਕਾਲੀ ਦਲ ਟਿਕਟ ਤੋਂ। ਸੋ ਮੈਂ ਉਸ ਇਲਾਕੇ ਦੀ ਨਬਜ਼ ਪਛਾਣਦਾ ਆ, ਉਸ ਇਲਾਕੇ ਦੇ ਲੋਕਾਂ ਬਾਰੇ ਜੋ ਮੇਰਾ ਪ੍ਰਭਾਵ ਆ ਕਿ ਉਹ ਮਾੜੇ ਦੇ ਨਾਲ ਖੜਨ ਵਾਲੇ ਆ, ਜਿਹੜਾ ਕਮਜ਼ੋਰ ਧਿਰ ਆ ਉਹਦੇ ਨਾਲ ਖੜਨ ਵਾਲੇ ਆ। ਇਸ ਵੇਲੇ ਜਿਹੜਾ ਨੌਜਵਾਨ ਉੱਥੋਂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਿਹਾ ਹੈ, ਉਹ ਬਿਲਕੁਲ ਗਰੀਬ ਘਰ ਦੇ ਵਿੱਚੋਂ ਆ। ਉਹਦਾ ਫਾਦਰ ਇੱਕ ਟਰੱਕ ਡਰਾਈਵਰ ਆ, ਉਹਦੀ ਮਦਰ ਸਕੂਲ ਦੇ ਵਿੱਚ ਝਾੜੂ ਦਾ ਕੰਮ ਕਰਦੀ ਆ। ਔਰ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਇਸ ਵੇਲੇ ਇਹ ਆ ਕਿ ਜਿਹਨੂੰ ਕਹਿੰਦੇ ਨਾ ਕਿ ਅੰਡਰ ਜਿਹੜਾ ਹੁੰਦਾ ਆ, ਜਿਹੜਾ ਨੀਵਾਂ ਹੁੰਦਾ ਆ, ਉਹਦੇ ਨਾਲ ਵੱਧ ਲੋਕੀ ਜੁੜਦੇ ਨੇ। ਇਸ ਵੇਲੇ ਭਦੌੜ ਜਿਹੜਾ ਆ ਉਹ ਖਬਰਾਂ ਦੇ ਵਿੱਚ ਆ। ਚੰਨੀ ਸਾਹਿਬ ਦਾ ਉੱਥੋਂ ਲੱਗਦਾ ਨਹੀਂ ਪੌੜੀਆਂ ਚੜ੍ਹ ਜਾਣ। ਇਸੇ ਤਰ੍ਹਾਂ ਹੀ ਸਾਡੇ ਜਿਹੜੇ 5 ਵਾਰੀਆਂ ਦੇ ਮੁੱਖ ਮੰਤਰੀ ਆ, ਔਰ ਮੇਰਾ ਖਿਆਲ 10 ਵਾਰ 12 ਵਾਰ ਉਹ ਵਿਧਾਨ ਸਭਾ ਦੇ ਮੈਂਬਰ ਬਣ ਚੁੱਕੇ ਨੇ, ਉਹਨਾਂ ਵਾਲਾ ਜਿਹੜੀ ਲੰਬੀ ਦੀ ਇਲੈਕਸ਼ਨ ਆ ਉਹ ਵੀ ਬਹੁਤ ਇਸ ਵੇਲੇ ਫਸਵੀਂ ਟੱਕਰ ਦੇ ਰਹੇ ਨੇ। ਕੁੜੀਆ ਸਾਹਿਬ ਉਹਨਾਂ ਨੂੰ ਪਿੰਡ ਪਿੰਡ ਜਾ ਰਹੇ ਨੇ। ਉਹਨਾਂ ਦੀ ਬਾਦਲ ਸਾਹਿਬ ਦੀ ਉਮਰ ਦਾ ਤਕਾਜ਼ਾ ਵੀ ਹੈਗਾ, ਉਹਦੇ ਹਿਸਾਬ ਨਾਲ ਇਸ ਵੇਲੇ ਅਕਾਲੀ ਦਲ ਵਾਸਤੇ ਸਿਰ ਧੜ ਦੀ ਬਾਜੀ ਲੱਗੀ ਹੋਈ ਆ ਕਿ ਉਸ ਸੀਟ ਨੂੰ ਹਰ ਹੀਲੇ ਬਚਾਇਆ ਜਾਵੇ। ਪਰ ਜਿਹੜੇ ਰੁਝਾਨ ਉੱਥੋਂ ਨਜ਼ਰ ਆ ਰਹੇ ਨੇ ਉਹ ਹੈ ਕਿ ਜਿਸ ਤਰ੍ਹਾਂ ਅੱਗੇ ਆਰਾਮ ਨਾਲ ਸੌਖਿਆਂ ਜਿੱਤ ਜਾਂਦੇ ਸੀ ਬਾਦਲ ਸਾਹਿਬ, ਇਸ ਵਾਰ ਉਹਨਾਂ ਦੀ ਜਿੱਤ ਸੌਖੀ ਨਹੀਂ ਹੋਵੇਗੀ। ਜੇ ਦੂਜੇ ਪਾਸੇ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਸਿੱਧੂ ਸਾਹਿਬ ਦਾ ਮਜੀਠੀਆ ਸਾਹਿਬ ਨਾਲ ਕਾਂਟੇ ਦੀ ਟੱਕਰ ਆ। ਉਸ ਟੱਕਰ ਦੇ ਵਿੱਚ ਚੱਲਦਿਆਂ ਹੋਇਆਂ ਮਜੀਠੇ ਵਿੱਚੋਂ ਉਹਨਾਂ ਦੀ ਜਿਹੜੀ ਆ ਧਰਤੀ ਪੈਰਾਂ ਹੇਠੋਂ ਨਿਕਲ ਰਹੀ ਸੀਗੀ। ਨਜ਼ਰ ਆਉਣ ਲੱਗ ਪਿਆ ਸੀਗਾ ਕਿ ਸ਼ਾਇਦ ਉਹਨਾਂ ਦੇ ਮਿਸਰ ਜਿਹੜੇ ਨੇ ਉਹ ਪਿੱਛੇ ਵੱਲ ਜਾ ਰਹੇ ਨੇ। ਔਰ ਜਿਹੜਾ ਜੱਗਾ ਜਿਹਨੂੰ ਕਹਿੰਦੇ ਨੇ, ਦੋਨੇ ਭਰਾ, ਇੱਕ ਪਾਸੇ ਲਾਲੀ ਮਜੀਠੀਆ, ਇੱਕ ਪਾਸੇ ਜਿਹੜਾ ਜੱਗਾ ਮਜੀਠੀਆ, ਉਹ ਦੋਨੇ ਇਲੈਕਸ਼ਨ ਲੜ ਰਹੇ ਨੇ। ਉਹਨਾਂ ਨੇ ਇੱਕ ਤਰ੍ਹਾਂ ਨਾਲ ਵਕਤ ਪਾਇਆ ਹੋਇਆ। ਸੋ ਇਸ ਦੇ ਚੱਲਦਿਆਂ ਹੋਇਆਂ ਮਜੀਠੀਆ ਸਾਹਿਬ ਨੂੰ ਇੱਕ ਵਾਰ ਮੁੜ ਆਪਣੀ ਪੁਰਾਣੀ ਸੀਟ ਵੱਲ ਜਾਣਾ ਪਿਆ ਵੀ ਕਿਤੇ ਐ ਨਾ ਹੋਵੇ ਅੱਗੋਂ ਅੰਮ੍ਰਿਤਸਰ ਵਾਲੀ ਸੀਟ ਮਿਲੇ ਨਾ ਤੇ ਪਿੱਛੋਂ ਇਹ ਖੁੱਸ ਜਾਵੇ। ਸੋ ਇਸ ਵੇਲੇ ਸਭ ਜਗ੍ਹਾ ਬੜੇ ਦਿਲਚਸਪ ਰੁਝਾਨ ਬਣੇ ਹੋਏ ਨੇ। ਭਗਵੰਤ ਮਾਨ ਹੋਣੀ ਸੀਟ ਦੀ ਗੱਲ ਕਰੀਏ, ਉੱਥੇ ਜਾ ਕੇ ਵੀ ਜਿਹੜੇ ਨੇ ਆਪਣਾ ਜਾ ਕੇ ਕਹਿ ਆਏ ਨੇ ਚੰਨੀ ਸਾਹਿਬ ਕਿ ਇਹ ਵਾਲੀ ਸੀਟ ਜਿਹੜੀ ਆ ਇਹ ਭਗਵੰਤ ਹਾਰ ਰਿਹਾ ਆ। ਕੱਲ ਜੇ ਕੇਜਰੀਵਾਲ ਸਾਹਿਬ ਨੂੰ ਦੇਖਿਆ ਤੇ ਕੇਜਰੀਵਾਲ ਸਾਹਿਬ ਕੱਲ ਕਹਿ ਰਹੇ ਸੀ ਕਿ 51,000 ਵੋਟਾਂ ਤੇ ਜਿੱਤੇਗਾ ਭਗਵੰਤ। ਸੋ ਇਹ ਸਾਰੇ ਕਾਸੇ ਨੂੰ ਦੇਖਦਿਆਂ ਹੋਇਆ ਜਿਹੜਾ ਇਸ ਵੇਲੇ ਸਿਆਸੀ ਸੀਨ ਆ ਬਹੁਤ ਦਿਲਚਸਪ ਹੋਇਆ ਹੋਇਆ। 20 ਵੋਟਾਂ ਤੋਂ ਪੈਣ ਤੋਂ ਬਾਅਦ ਸਪਸ਼ਟ ਹੋਏਗਾ। ਆ ਜਿਹੜੇ 2-3 ਦਿਨ ਹੁੰਦੇ ਨੇ ਬੜੇ ਕ੍ਰੂਸ਼ਲ ਹੁੰਦੇ ਨੇ, ਇਹਨਾਂ ਦੇ ਵਿੱਚ ਬਾਜੀ ਕਿਸੇ ਪਾਸੇ ਵੀ ਪਲਟ ਸਕਦੀ ਆ। ਸੋ 20 ਤੋਂ ਬਾਅਦ ਆਪਾਂ ਨੂੰ ਰੁਝਾਨ ਜਿਹੜੇ ਆ ਸਾਹਮਣੇ ਆਉਣਗੇ। ਅਸਲ ਨਤੀਜੇ ਤਾਂ 10 ਮਾਰਚ ਨੂੰ ਆਉਣਗੇ। ਇਸ ਵਾਰ ਲੱਗਦਾ ਹੈ ਨਵਾਂ ਪੰਜਾਬ ਉਸਰੇਗਾ। ਨਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਮਿਲਣਗੇ, ਚਾਹੇ ਕਿਸੇ ਵੀ ਪਾਰਟੀ ਵੱਲੋਂ। ਜੀ, ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।